ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਦੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਤੇ ਨਜ਼ਰ ਦੇ ਸਪਾਂਸਰਾਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ ਅਤੇ ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਰਟ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਵੀ ਲੈ ਸਕਦੇ ਹੋ। ਔਡਰ ਕਰਨ ਲਈ ਵਿਜ਼ਿਟ ਕਰੋ chicagopizzatwist.com ਅਤੇ 15% ਆਫ ਤੁਹਾਨੂੰ ਮਿਲੇਗਾ ਕੂਪਨ ਕੋਡ 1313 ਦੇ ਨਾਲ। ਅਤੇ ਇੱਦਾਂ ਹੀ ਹੁਣ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਬਲਦੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਅੱਜ ਇੱਕ ਵਾਰੀ ਫੇਰ ਕੀ ਕੁਛ ਜਿਹੜਾ ਵਾਪਰਿਆ ਜਾਂ ਵਾਪਰ ਸਕਦਾ, ਉਹਦਾ ਕੀ ਅਸਰ ਜਿਹੜਾ ਹੋ ਸਕਦਾ। ਬਿਨਾਂ ਕਿਸੇ ਸ਼ੱਕ ਦੇ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਹੋਇਆ ਜਿਹੜਾ ਰੇਲ ਹਾਦਸਾ ਹੈ ਉਹ ਅਜੇ ਵੀ ਮੋਹਰੀ ਖਬਰਾਂ ਦੇ ਵਿੱਚ ਜਿਹੜਾ ਉਹ ਬਣਿਆ ਹੋਇਆ। ਉਹਦੇ ਕਈ ਕਾਰਨ ਨੇ, ਕਿਉਂਕਿ ਜਿੰਨੀਆਂ ਡੈਥ ਉੱਥੇ ਹੋਈਆਂ ਨੇ ਅਜੇ ਵੀ ਇਹਦੀ ਕੋਈ ਜ਼ਿੰਮੇਵਾਰੀ ਚੁੱਕਣ ਦੇ ਵਾਸਤੇ ਤਿਆਰ ਨਹੀਂ। ਸਾਰੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਜਿਹੜੇ ਵੱਖ-ਵੱਖ ਵਿਭਾਗ। ਹਾਲਾਂਕਿ ਮੁੱਖ ਜਿਹੜਾ ਗਾਜ ਹੈ ਜੀ ਉਹ ਡਿੱਗ ਸਕਦੀ ਆ ਪ੍ਰਬੰਧਕਾਂ ਦੇ ਉੱਤੇ ਜਿਨ੍ਹਾਂ ਨੇ ਇਹਦੀ ਪਰਮਿਸ਼ਨ ਨਹੀਂ ਲਈ। ਪਰ ਇੱਥੇ ਸਵਾਲ ਇਹ ਜ਼ਰੂਰ ਜਿਹੜਾ ਜੀ ਉਹ ਖੜਾ ਹੈ ਕਿ ਪਿਛਲੇ ਸਾਲਾਂ ਤੋਂ, ਕਈ ਸਾਲਾਂ ਤੋਂ ਹੋ ਰਿਹਾ ਇਹ ਜਿਹੜਾ ਤਿਉਹਾਰ ਹੈ, ਉਦੋਂ ਇਹਦੇ ਉੱਤੇ ਕੋਈ ਜਿਹੜਾ ਜੀ ਕਾਰਵਾਈ ਕਿਉਂ ਨਹੀਂ ਜਿਹੜੀ ਕੀਤੀ ਗਈ। ਹੁਣ ਇਹ ਕਿੰਤੂ ਪਰੰਤੂ ਕਿਉਂ ਜਿਹੜੇ ਉਹ ਹੋ ਰਹੇ ਆ। ਔਰ ਲੋਕਾਂ ਦੀ ਗੱਲ, ਜਿਹੜੇ ਲੋਕ ਟਰੈਕ ਦੇ ਉੱਤੇ ਖੜੇ ਸਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉਹਨਾਂ ਨੇ ਆਪਣੀ ਸੁਰੱਖਿਆ ਦੇ ਬਾਰੇ ਦੇ ਵਿੱਚ ਕਿਉਂ ਨਹੀਂ ਸੋਚਿਆ। ਦੁਸਹਿਰੇ ਵਾਲੇ ਦਿਨ ਵਾਪਰੇ ਇਸ ਰੇਲ ਹਾਦਸੇ ਤੋਂ ਬਾਅਦ ਜਿਹੜੀ ਬੰਦ ਹੋਈ ਰੇਲ ਆਵਾਜਾਈ ਆ 40 ਘੰਟਿਆਂ ਤੋਂ ਬਾਅਦ ਬਹਾਲ ਕੀਤੀ ਗਈ, ਬਹਾਲ ਕਰਵਾਈ ਗਈ। ਐਕਚੁਅਲੀ ਜੋੜਾ ਫਾਟਕ ਨੇੜੇ ਜਿਹੜੇ ਪਟੜੀਆਂ ਨੇ, ਇੱਥੇ ਕੁਛ ਪ੍ਰਦਰਸ਼ਨਕਾਰੀ ਜਿਹੜੇ ਹੈਗੇ ਸੀਗੇ ਜਿਨ੍ਹਾਂ ਨੇ ਨਾਅਰੇਬਾਜ਼ੀ ਜਿਹੜੇ ਕਰ ਰਹੇ ਸੀਗੇ ਔਰ ਇਹਨਾਂ ਨੇ ਪੁਲਿਸ ਦੇ ਉੱਤੇ ਪੱਥਰ ਵੀ ਮਾਰੇ। ਜਦੋਂ ਪੁਲਿਸ ਨੇ ਜਿਹੜੀ ਸੀ ਧਾਰਾ 144 ਦੇ ਟ੍ਰੇਨ ਦੇ ਨੇੜੇ ਜਿਹੜੀ ਜੀ ਉਹ ਸਾਰੇ ਲਾਤੀ ਔਰ ਟ੍ਰੇਨ ਨੂੰ ਕੱਢਣ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ। ਇਹ ਜਿਹੜੇ ਪ੍ਰਦਰਸ਼ਨਕਾਰੀ ਸੀ ਜਿਨ੍ਹਾਂ ਨੇ ਪੱਥਰ ਮਾਰੇ, ਨਾ ਇਹ ਮਰਨ ਵਾਲੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਨੇ, ਨਾ ਇਹ ਜ਼ਖਮੀ ਹੋਏ ਪਰਿਵਾਰਾਂ ਦੇ ਵਿੱਚੋਂ ਨੇ। ਇਹ ਰਾਜਨੀਤੀ ਜਿਹੜੀ ਹੈ ਜੀ ਉਹ ਹੋ ਰਹੀ ਆ, ਲਾਸ਼ਾਂ ਦੀ ਰਾਜਨੀਤੀ ਜਿਹਨੂੰ ਕਹਿੰਦੇ ਆ। ਉਹਨਾਂ ਸਿਆਸੀ ਪਾਰਟੀਆਂ ਦੇ ਕੁਝ ਦੇ ਜਿਹੜੇ ਜੀ ਇਹ ਭੇਜੇ ਹੋਏ ਲੋਕ ਸਨ ਜਿਹੜੇ ਇਹਨਾਂ ਨੂੰ ਖਡਾਇਆ ਗਿਆ ਇੱਥੋਂ ਪੁਲਿਸ ਦੇ ਵੱਲੋਂ। ਔਰ ਇੱਕ ਪੁਲਿਸ ਕਰਮਚਾਰੀ ਜਿਹੜਾ ਜੀ ਉਹ ਜ਼ਖਮੀ ਵੀ ਹੋ ਗਿਆ। ਧਾਰਾ 144 ਜਿਹੜੀ ਹੈ ਜੀ ਇੱਥੇ ਲਾ ਦਿੱਤੀ ਗਈ ਹੈ। ਸੋ 40 ਘੰਟੇ ਤੋਂ ਬਾਅਦ ਟ੍ਰੇਨ ਜਿਹੜੀ ਸੇਵਾ ਸੀ ਉਹ ਦੁਬਾਰਾ ਤੋਂ ਫੇਰ ਇੱਥੋਂ ਸਟਾਰਟ ਹੋ ਗਈ ਔਰ 2 ਟ੍ਰੇਨ ਜਿਹੜੀਆਂ ਸੀਗੀਆਂ ਉਹ ਟਰਾਇਲ ਦੇ ਤੌਰ ਦੇ ਉੱਤੇ ਪਹਿਲਾਂ ਲੰਘਾ ਕੇ ਇੱਥੋਂ ਵੇਖੀਆਂ ਗਈਆਂ ਕਿ ਲੋਕਾਂ ਦਾ ਵਿਰੋਧ ਜਿਹੜਾ ਜੀ ਉਹ ਕਿਹੋ ਜਿਹਾ ਉਹ ਸਾਹਮਣੇ ਆਉਂਦਾ। ਉੱਧਰੋਂ ਜਿਹੜੇ DGP ਨੇ ਪੰਜਾਬ ਪੁਲਿਸ ਦੇ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਸ ਰੇਲ ਹਾਦਸੇ ਦੇ ਸੰਬੰਧੀ ADGP ਜਿਹੜੇ ਨੇ ਇਕਬਾਲਪ੍ਰੀਤ ਸਿੰਘ ਸਹੋਤਾ, ਉਹਨਾਂ ਨੂੰ ਜਾਂਚ ਜਿਹੜੀ ਹੈ ਜੀ ਉਹ ਸੌਂਪੀ ਗਈ ਆ। ਔਰ ਉਹਨਾਂ ਨੇ ਕਿਹਾ ਕਿ ਕਿਸੇ ਪਾਸੇ ਤੋਂ ਕੋਈ ਅਣਗਹਿਲੀ ਜਿਹੜੀ ਹੋਈ ਆ ਔਰ ਇਹਦੀ ਜ਼ਿੰਮੇਵਾਰੀ ਤੈਅ ਕਰਨ ਦੇ ਵਾਸਤੇ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ। ਇਹ ਵੀ ਕਿਹਾ ਗਿਆ ਜੀ ਕਿ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਦੀ ਪੁਰਸ਼ਾਰਥਾ ਨੂੰ ਇਹਦੀ ਜਾਂਚ 4 ਹਫ਼ਤਿਆਂ ਦੇ ਅੰਦਰ ਜਿਹੜਾ ਜੀ ਕਰਕੇ ਰਿਪੋਰਟ ਸੌਂਪਣ ਦੇ ਵਾਸਤੇ ਕਿਹਾ ਗਿਆ। ਔਰ ਜਿਹੜੇ ADGP ਸਹੋਤਾ ਨੇ ਉਹ ਵੱਖਰੀ ਜਾਂਚ ਜਿਹੜੀ ਹੈ ਜੀ ਉਹ ਕਰਨਗੇ। ਇਸ ਵੇਲੇ ਜਿਹੜੀਆਂ ਬਹੁਤਾ ਜਿਹੜਾ ਜੀ ਸੇਕ ਚੱਲ ਰਹੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਇਸ ਮਾਮਲੇ ਦੇ ਉੱਤੇ ਰੇਲ ਵਿਭਾਗ ਜਿਹੜਾ ਜੀ ਉਹ ਜ਼ਿੰਮੇਵਾਰ ਹੈ। ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਜਿਹੜਾ ਜੀ ਉਹ ਯਤਨ ਕਰ ਰਿਹਾ। ਉਹਨਾਂ ਨੇ ਇਹ ਕਿਹਾ ਕਿ ਦੁਸਹਿਰੇ ਦੇ ਮੇਲੇ ਦੇ ਪ੍ਰਬੰਧਕਾਂ ਦਾ ਜਿੱਥੇ ਤੱਕ ਮਾਮਲਾ ਹੈ, ਉਹਨਾਂ ਸੰਬੰਧਿਤ ਮੈਦਾਨ ਦੀ ਵਰਤੋਂ ਦੀ ਪ੍ਰਵਾਨਗੀ ਲਈ ਸੀਗੀ ਔਰ ਰੇਲ ਪਟੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ GRP ਦੇ ਅਧੀਨ ਜਿਹੜੀ ਹੈ ਜੀ ਉਹ ਆਉਂਦੀ ਹੈ। ਹਾਲਾਂਕਿ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਬਚਾਉਣ ਦਾ ਇੱਕ ਪ੍ਰਮੁੱਖ ਕਾਰਨ ਇਹ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉਹ ਕਾਫੀ ਨੇੜਲੇ ਜਿਹੜਾ ਜੀ ਉਹ ਕਹੇ ਜਾਂਦੇ ਆ। ਇੱਕ ਵਾਰੀ ਫਿਰ ਤੋਂ ਜਿਹੜੇ ਟੀਚਰ ਨੇ ਜਿਹੜੇ ਇੱਥੇ ਪਟਿਆਲੇ ਦੇ ਵਿੱਚ ਧਰਨੇ ਦੇ ਉੱਤੇ ਪੱਕਾ ਮੋਰਚਾ ਲਾ ਕੇ ਬੈਠੇ ਆ ਔਰ ਇਹਦੇ ਵਿੱਚ ਕਈ ਜਿਹੜੇ ਟੀਚਰ ਭੁੱਖ ਹੜਤਾਲ ਤੇ ਜਿਹੜੇ ਬੈਠੇ, ਉਹਨਾਂ ਦੀ ਵੀ ਹਾਲਤ ਜਿਹੜੀ ਆ ਜੀ ਉਹ ਖਰਾਬ
ਹੋਈ ਆ, ਕੁਝ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ। ਇਹਨਾਂ ਟੀਚਰਸ ਨੂੰ ਵੱਖ-ਵੱਖ ਜਥੇਬੰਦੀਆਂ ਦਾ ਸਹਿਯੋਗ ਮਿਲਿਆ ਜੀ, ਔਰ ਇਹਨਾਂ ਜਥੇਬੰਦੀਆਂ ਦੇ ਨਾਲ ਇਹਨਾਂ ਨੇ ਇੱਕ ਵਾਰੀ ਫਿਰ ਮੁੱਖ ਮੰਤਰੀ ਦੇ ਘਰ ਮੋਤੀ ਮਹਿਲ ਨੂੰ ਘੇਰਨ ਦਾ ਯਤਨ ਕੀਤਾ, ਜਿਹੜਾ ਕਿ ਇੱਥੇ ਪਟਿਆਲੇ ਦੇ ਰੈਜ਼ੀਡੈਂਸ਼ੀਅਲ ਏਰੀਏ ਦੇ ਵਿੱਚ 35 ਏਕੜ ਦੇ ਵਿੱਚ ਫੈਲਿਆ ਹੋਇਆ। ਇੱਥੇ ਜਿਹੜੀਆਂ ਇਹ ਜਥੇਬੰਦੀਆਂ ਸੀਗੀਆਂ, ਇਹਨਾਂ ਨੇ ਯਤਨ ਕੀਤਾ ਇਸ ਪਾਸੇ ਵੱਲ ਨੂੰ ਆਉਣ ਨੂੰ, ਪਰ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਕਈਆਂ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਸੀ ਉਹ ਮੰਗਾ ਕੇ ਪਟਿਆਲੇ ਦੀ ਘੇਰਾਬੰਦੀ ਪੁਲਿਸ ਨੇ ਜਿਹੜੀ ਸੀ ਉਹ ਕਰੀ ਰੱਖੀ। ਤਕਰੀਬਨ 4 ਤੋਂ 5 ਦੇ ਕਰੀਬ ਜਿਹੜੇ ਵੱਖੋ ਵੱਖਰੇ ਨਾਕੇ ਸੀਗੇ ਉਹ ਫੁਹਾਰਾ ਚੌਕ ਤੋਂ ਲੈ ਕੇ ਮੋਤੀ ਮਹਿਲ ਤੱਕ ਲਾਏ ਗਏ, ਔਰ ਮੋਤੀ ਮਹਿਲ ਦੇ ਨੇੜੇ ਜਿਹੜਾ ਇੱਥੇ ਚੌਕ ਹੈ, YPS ਚੌਕ ਹੈ, ਉੱਥੇ ਸਭ ਤੋਂ ਸਖਤ ਸੁਰੱਖਿਆ ਦੇ ਪ੍ਰਬੰਧ ਜਿਹੜੇ ਉਹ ਕੀਤੇ ਹੋਏ ਸੀਗੇ, ਔਰ ਕਿਸੇ ਵੀ ਤਰ੍ਹਾਂ ਦੀ ਮਾੜੀ ਸਥਿਤੀ ਦੇ ਨਾਲ ਨਿਪਟਣ ਦੇ ਵਾਸਤੇ ਇੱਥੇ ਹਰ ਇੱਕ ਤਰ੍ਹਾਂ ਦੀ ਜਿਹੜੀ ਸਹੂਲਤ ਸੀ ਉਹ ਦਿੱਤੀ ਗਈ। ਵੱਡੀ ਗਿਣਤੀ ਦੇ ਵਿੱਚ ਪਹੁੰਚੇ ਜਿਹੜੇ ਅਧਿਆਪਕ ਸੀਗੇ ਜੀ, ਉਹਨਾਂ ਨੇ ਮੋਤੀ ਮਹਿਲ ਵੱਲ ਮਾਰਚ ਜਿਹੜਾ ਜੀ ਉਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹਨਾਂ ਨੂੰ ਰੋਕ ਲਿਆ ਗਿਆ ਇੱਥੇ ਫੁਹਾਰਾ ਚੌਕ ਦੇ ਉੱਤੇ, ਤਾਂ ਇਹਨਾਂ ਨੇ ਉੱਥੇ ਹੀ ਬਹਿ ਕੇ ਧਰਨਾ ਜਿਹੜਾ ਸੀ ਉਹ ਦਿੱਤਾ, ਜਿਹੜਾ ਕਿ ਕਈ ਘੰਟਿਆਂ ਤੱਕ ਚੱਲਿਆ। ਇਹ ਜਿਹੜੇ ਮੁਜ਼ਾਹਰਾਕਾਰੀ ਅਧਿਆਪਕ ਸੀਗੇ ਜੀ, ਇਹਨਾਂ ਨੇ ਆਪਣੇ ਨਾਲ ਹੀ ਇੱਕ ਟਰਾਲੀ ਲਿਆਂਦੀ ਹੋਈ ਸੀ ਜਿਹੜੀ 3 ਸਾਈਡਾਂ ਤੋਂ ਖੁੱਲਦੀ ਸੀ। ਉਹਦਾ ਪਤਾ ਨਹੀਂ ਲੱਗਿਆ ਪੁਲਿਸ ਨੂੰ, ਉਹਨਾਂ ਨੇ ਝੱਟ ਦੇਣੀ ਇਹਨੂੰ 3 ਸਾਈਡਾਂ ਤੋਂ ਖੋਲ ਕੇ ਇਹਦੀ ਸਟੇਜ ਬਣਾ ਲਈ, ਤੇ ਇਸ ਸਟੇਜ ਦੇ ਉੱਤੋਂ ਜਿਹੜਾ ਸੀਗਾ ਜੀ ਉਹ ਸੰਬੋਧਨ ਕਰਨਾ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ। ਔਰ ਜਿਹੜੇ ਟੀਚਰ ਸੀਗੇ ਜੀ, ਉਹਨਾਂ ਨੇ ਇਹ ਗੱਲ ਜਿਹੜੀ ਆਖੀ ਕਿ ਜਿੰਨੀ ਦੇਰ ਤੱਕ ਤਨਖਾਹਾਂ ਨਹੀਂ ਵਧਾਈਆਂ ਜਾਂਦੀਆਂ ਔਰ ਜਿਹੜੇ ਲਾਏ ਗਏ ਫੈਕਟਰੀ ਦੇ ਉਹਨਾਂ ਨੂੰ ਹਟਾਇਆ ਨਹੀਂ ਜਾਂਦਾ, ਉਨੀ ਦੇਰ ਤੱਕ ਉਹਨਾਂ ਦਾ ਇਹ ਮੋਰਚਾ ਜਿਹੜਾ ਜੀ ਉਹ ਜਾਰੀ ਰਹੂਗਾ। ਇਹਦੇ ਵਿੱਚ ਕਿਸਾਨ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਜਨਤਕ ਜਥੇਬੰਦੀਆਂ ਜਿਹੜੀਆਂ ਸਨ, ਉਹਨਾਂ ਨੇ ਸ਼ਿਰਕਤ ਜਿਹੜੀ ਸੀ ਉਹ ਕੀਤੀ, ਔਰ ਵੱਖ-ਵੱਖ ਜਥੇਬੰਦੀਆਂ ਤੋਂ ਆਏ ਜਿਹੜੇ ਇਹਨਾਂ ਦੇ ਨੇਤਾ ਸੀ, ਉਹਨਾਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ। ਬਿਨਾਂ ਕਿਸੇ ਸ਼ੱਕ ਦੇ ਜਿਹੜਾ ਇਹ ਮੋਰਚਾ ਟੀਚਰਸ ਦਾ ਲੱਗਿਆ ਹੋਇਆ, ਬਰਗਾੜੀ ਦੇ ਮੋਰਚੇ ਤੋਂ ਬਾਅਦ ਇੱਕ ਵੱਡੀ ਸਿਰਦਰਦੀ ਜਿਹੜੀ ਆ ਜੀ ਉਹ ਸਰਕਾਰ ਦੇ ਵਾਸਤੇ ਇਹ ਬਣਿਆ ਹੋਇਆ। ਔਰ ਇੱਥੇ ਦੱਸ ਦਈਏ ਕਿ ਇਹਦਾ ਜਿਹੜਾ ਕਾਰਨ ਹੈ ਜੀ ਉਹ ਇਹ ਆ ਕਿ ਜਦੋਂ ਇਹ ਕੱਚੇ ਅਧਿਆਪਕ ਜਿਹੜੇ ਸੀ 8886 ਜਿਹੜੇ ਇਹ ਪੱਕੇ ਕੀਤੇ, ਤਾਂ 42,000 ਰੁਪਈਏ ਤੋਂ ਇਹਨਾਂ ਦੀ ਤਨਖਾਹ ਘਟਾ ਕੇ 15,000 ਰੁਪਈਏ ਕਰ ਦਿੱਤੀ ਗਈ, ਔਰ ਇਹ ਆਖਿਆ ਗਿਆ ਕਿ 3 ਸਾਲ ਪਹਿਲਾਂ ਇਸ ਤਨਖਾਹ ਦੇ ਉੱਤੇ ਕੰਮ ਕਰੋ, ਬਾਅਦ ਦੇ ਵਿੱਚ ਦੇਖਾਂਗੇ ਕਿ ਤੁਹਾਨੂੰ ਪੱਕੀਆਂ ਕਰਨਾ ਜਾਂ ਨਹੀਂ। ਜਦੋਂ ਕਿ 10 ਸਾਲਾਂ ਤੋਂ ਇਹ ਜਿਹੜਾ ਜੀ ਉਹ ਸਰਕਾਰ ਦੇ ਵਾਸਤੇ ਕੰਮ ਕਰ ਰਹੇ ਨੇ। ਅੰਮ੍ਰਿਤਸਰ ਦੇ ਵਿੱਚ ਇੱਕ ਨਵੇਕਲੀ ਕੋਸ਼ਿਸ਼ ਜਿਹੜੀ ਹੈ ਜੀ ਉਹ ਪੰਥਕ ਜਥੇਬੰਦੀਆਂ ਨੇ ਕੀਤੀ। ਇਹ ਆਪਣੇ ਆਪ ਦੇ ਵਿੱਚ ਪਹਿਲੀ ਜਿਹੜੀ ਹੈ ਜੀ ਉਹ ਇੱਕ ਡਿਫਰੈਂਟ ਚੀਜ਼ ਹੋ ਸਕਦੀ ਹੈ ਕਿ ਇੱਥੇ ਪੰਥਕ ਅਸੈਂਬਲੀ ਜਿਹੜੀ ਸੀ ਉਹ ਲਾਈ ਗਈ। ਹੁਣ ਤੱਕ ਜਿਹੜੀਆਂ ਚੱਲ ਰਹੀਆਂ ਪ੍ਰਥਾ ਨੇ ਉਹਦੇ ਮੁਤਾਬਕ ਸਰਬੱਤ ਖਾਲਸਾ ਜਿਹੜਾ ਜੀ ਉਹ ਹੈ, ਉੱਥੋਂ ਮਤੇ ਜਿਹੜੇ ਆ ਜੀ ਉਹ ਪੜ੍ਹਤੇ ਜਾਂਦੇ ਆ, ਹੱਥ ਖੜੇ ਕਰਵਾ ਕੇ ਜਾਂ ਜੈਕਾਰਾ ਛੱਡ ਕੇ ਜਿਹੜਾ ਜੀ ਉਹਨਾਂ ਦੇ ਮਤੇ ਜਿਹੜੇ ਆ ਉਹਨਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ। ਪਰ 2 ਦਿਨ ਦਾ ਇਹ ਜਿਹੜਾ ਪੰਥਕ ਅਸੈਂਬਲੀ ਜਿਹਨੂੰ ਨਾਮ ਦਿੱਤਾ ਗਿਆ ਸੀ, ਇਹਨੂੰ ਸ਼ਕਲ ਦਿੱਤੀ ਗਈ ਵਿਧਾਨ ਸਭਾ ਵਰਗੀ। ਇਹਦਾ ਸਪੀਕਰ ਜਿਹੜਾ ਸੀ ਉਹ ਚੁਣਿਆ ਗਿਆ, ਡਿਪਟੀ ਸਪੀਕਰ ਚੁਣਿਆ ਗਿਆ। 117 ਮੈਂਬਰ ਜਿਹੜੇ ਸੀਗੇ ਜੀ ਉਹ ਇਹਦੇ ਵਿੱਚ ਸ਼ਾਮਲ ਕੀਤੇ ਗਏ। ਹਾਲਾਂਕਿ ਇਹਦੇ ਵਿੱਚੋਂ ਕੁਝ ਜਿਹੜੇ ਜੀ 4 ਜਾਂ 5 ਉਹ ਮਿਸਿੰਗ ਸੀ, ਪਰ ਇਹ ਕਿਹਾ ਗਿਆ ਕਿ ਉਹਨਾਂ ਨੇ ਲਿਖਤੀ ਤੌਰ ਦੇ ਉੱਤੇ ਆਪਣੀ ਹਮਾਇਤ ਜਿਹੜੀ ਹੈ ਜੀ ਇਹਨੂੰ ਦਿੱਤੀ ਆ ਇਸ ਪੰਥਕ ਅਸੈਂਬਲੀ ਨੂੰ। ਇਹਦੇ ਵਿੱਚ ਵੱਖ-ਵੱਖ ਜਿਹੜੇ ਬੁਲਾਰੇ ਸੀਗੇ ਉਹਨਾਂ ਨੇ ਆਪੋ ਆਪਣੇ ਵਿਚਾਰ ਇਹਦੇ ਵਿੱਚ ਰੱਖੇ। ਉਹਦੇ ਉੱਤੇ ਡਿਸਕਸ਼ਨ ਜਿਹੜੀ ਸੀ ਉਹ ਹੋਈ ਘੰਟਿਆਂ ਬੱਧੀ, ਔਰ 2 ਦਿਨ ਲਗਾਤਾਰ ਜਿਹੜਾ ਸੀਗਾ ਜੀ ਇਹ ਪੰਥਕ ਅਸੈਂਬਲੀ ਜਿਹੜੀ ਸੀ ਉਹ ਚੱਲਦੀ ਰਹੀ। ਇਹਦੇ ਵਿੱਚ ਕੁਝ ਮਤੇ ਜਿਹੜੇ ਜੀ ਉਹ ਪਾਸ ਕੀਤੇ ਗਏ। ਜਦੋਂ ਇਹਦਾ ਐਂਡ ਹੋਇਆ ਪੰਥਕ ਅਸੈਂਬਲੀ ਦਾ, ਇਹਦੇ ਵਿੱਚ ਜਿਹੜਾ ਬਰਗਾੜੀ ਮੋਰਚਾ ਹੈ ਉਹਨੂੰ ਪੂਰਨ ਹਮਾਇਤ ਦਿੱਤੀ ਗਈ, ਔਰ ਇਹਦੇ ਵਿੱਚ ਜਿਹੜਾ ਇਹ ਕਿਹਾ ਗਿਆ ਕਿ ਜਿਹੜੀਆਂ ਬਰਗਾੜੀ ਮੋਰਚਾ ਮੰਗਾਂ ਜਿਹੜੀਆਂ ਨੂੰ ਲੈ ਕੇ ਉਹ ਚੱਲ ਰਿਹਾ, ਉਹਨਾਂ ਮੰਗਾਂ ਦੀ ਹਮਾਇਤ ਜਿਹੜੀ ਸੀ ਉਹ ਕੀਤੀ ਗਈ। ਬਾਦਲ ਪਿਓ ਪੁੱਤ ਦੇ ਸਿਆਸੀ ਬਾਈਕਾਟ ਕਰਨ ਤੇ ਅਕਾਲੀ ਕਾਰਕੁਨਾਂ ਨੂੰ ਪੰਥ ਵਿਰੋਧੀ ਪਿਓ ਪੁੱਤ ਦਾ ਸਾਥ ਛੱਡਣ, ਪੰਥ ਨੂੰ ਭਰੋਸੇ ਵਿੱਚ ਲਏ ਬਿਨਾਂ ਤੇ ਵਿਧੀ ਵਿਧਾਨ ਘੜੇ ਬਿਨਾਂ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਪ੍ਰਵਾਨ ਨਾ ਕਰਨ ਦੇ ਮਤਿਆਂ ਨੂੰ ਪ੍ਰਵਾਨਗੀ ਜਿਹੜੀ ਦਿੱਤੀ ਗਈ ਇਸ ਪੰਥਕ ਅਸੈਂਬਲੀ ਦੇ ਵਿੱਚ, ਔਰ ਇਹਨੂੰ ਅਣਮਿੱਥੇ ਸਮੇਂ ਲਈ ਜਿਹੜਾ ਮੁੜ ਕੇ ਮੁਲਤਵੀ ਕਰ ਦਿੱਤਾ ਗਿਆ। ਇਹਦੇ ਵਿੱਚ ਪ੍ਰਗਟ ਸਿੰਘ ਭੋਲੀਪੁਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਕਬਜ਼ੇ 'ਚ ਕਰਕੇ
ਸਿੱਖਾਂ ਦਾ ਭਾਰੀ ਨੁਕਸਾਨ ਕੀਤਾ। ਅਹਿਮਦਾਬਾਦ ਗੁਜਰਾਤ ਤੋਂ ਮੋਹਨਜੀਤ ਸਿੰਘ ਨੇ ਕਿਹਾ ਕਿ ਗੁਜਰਾਤ ਦੇ ਵਿੱਚ ਗੁਰਦੁਆਰਿਆਂ ਦੀ ਹੋਂਦ ਖਤਰੇ 'ਚ ਹੈ, ਕਿਉਂਕਿ ਉੱਥੇ ਸਿਆਸੀ ਸਰਪ੍ਰਸਤੀ ਦੇ ਹੇਠ ਗੁਰਦੁਆਰਿਆਂ ਦੇ ਵਿੱਚ ਮੂਰਤੀਆਂ ਰਖਵਾ ਕੇ ਮਰਿਆਦਾ ਨੂੰ ਢਾਹ ਲਾਈ ਜਾ ਰਹੀ ਹੈ। ਸਾਬਕਾ IAS ਪ੍ਰੋਫੈਸਰ ਗੁਰਤੇਜ ਸਿੰਘ ਹੋਰਾਂ ਨੇ ਕਿਹਾ ਕਿ ਜਦੋਂ ਬਾਦਲਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਉਦੋਂ ਹੀ ਅਕਾਲੀ ਦਲ ਖਤਮ ਹੋਣਾ ਸ਼ੁਰੂ ਹੋ ਗਿਆ ਸੀਗਾ। ਫਰਾਂਸ ਤੋਂ ਆਏ ਇੱਕ ਪਾਲ ਸਿੰਘ ਨੇ ਕਿਹਾ ਕਿ ਜਦੋਂ ਦੀ ਸਿਆਸੀ ਤੌਰ ਤੇ ਸਿੱਖ ਤਾਕਤਵਰ ਨਹੀਂ ਹੁੰਦੇ, ਬੇਅਦਬੀਆਂ ਨਹੀਂ ਰੁਕਣਗੀਆਂ। ਸੁਖਪ੍ਰੀਤ ਸਿੰਘ ਉਦੋਕੇ ਨੇ ਇਹਦੇ ਵਿੱਚ ਕਿਹਾ ਕਿ ਬੇਅਦਬੀ ਜਿਹੜੇ ਮਾਮਲੇ ਨੇ, ਸਿੱਖਾਂ ਨੂੰ ਆਪਣੇ ਦੁਸ਼ਮਣ ਦੀ ਸ਼ਨਾਖਤ ਕਰਨ ਦੀ ਲੋੜ ਹੈ। ਪੰਥਕ ਅਸੈਂਬਲੀ ਨੇ ਬਰਗਾੜੀ ਮੋਰਚੇ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਹੋਇਆ ਮੰਗਾਂ ਦੀ ਵੀ ਹਮਾਇਤ ਜਿਹੜੀ ਦੀ ਉਹ ਕੀਤੀ। ਜਿਹੜਾ ਇੱਥੇ ਮਤੇ ਪਾਸ ਕੀਤੇ ਗਏ, ਉਹਦੇ ਵਿੱਚੋਂ ਇੱਕ ਮਤੇ ਦੇ ਵਿੱਚ ਅਕਾਲ ਤਖਤ ਤੇ ਕਠਪੁਤਲੀ ਜਥੇਦਾਰ ਪ੍ਰਵਾਨ ਨਹੀਂ ਦਾ ਮਤਾ ਜਿਹੜਾ ਜੀ ਉਹ ਪਾਇਆ ਗਿਆ। ਅਸੈਂਬਲੀ ਇਜਲਾਸ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਸਪਸ਼ਟ ਕੀਤਾ ਇਹ ਮਤੇ ਦੇ ਰਾਹੀਂ ਕਿ ਬਾਦਲ ਪਰਿਵਾਰ ਦੇ ਲਗਾਤਾਰ ਅਸਲ ਕਬੂਲਣ ਵਾਲੇ ਗੁਰਬਚਨ ਸਿੰਘ ਨੂੰ ਪੰਥ ਵਿਰੋਧੀ, ਦੇਹਧਾਰੀ, ਗੁਰੂ ਦਮ ਪੱਖੀ ਆਪ ਹੁਦਰੀਆਂ ਕਾਰਗੁਜ਼ਾਰੀਆਂ ਕਰਕੇ ਸਿੱਖ ਜਗਤ ਵੱਲੋਂ ਪਹਿਲਾਂ ਹੀ ਨਕਾਰਿਆ ਤੇ ਅਪਰਵਾਨ ਜਿਹੜਾ ਜੀ ਉਹ ਕੀਤਾ ਜਾ ਚੁੱਕਾ ਹੈ। ਇੱਕ ਹੋਰ ਮਤੇ ਰਾਹੀਂ ਡੇਰਾ ਸਿਰਸਾ ਤੇ ਇਹਦੇ ਮੁਖੀ ਗੁਰਮੀਤ ਰਾਮ ਰਹੀਮ, ਬਾਈਬਲ ਕਲਾਂ, ਬਰਗਾੜੀ ਤੇ ਕੋਟਕਪੂਰਾ ਘਟਨਾਵਾਂ ਦੇ ਵਿੱਚ ਸ਼ਮੂਲੀਅਤ ਦੇ ਸੰਦਰਭ ਦੇ ਵਿੱਚ ਵਾਈਟ ਪੇਪਰ ਪ੍ਰਕਾਸ਼ਿਤ ਕਰਨ ਦਾ ਫੈਸਲਾ ਲਿਆ ਗਿਆ। ਔਰ ਇੱਕ ਮਤੇ ਰਾਹੀਂ ਇਹ ਵੀ ਕਿਹਾ ਗਿਆ ਕਿ ਨਾਮ ਚਰਚਾ ਘਰ ਤੇ ਪੰਜਾਬ ਦੇ ਵਿੱਚ ਮੁਕੰਮਲ ਰੂਪ ਦੇ ਵਿੱਚ ਪਾਬੰਦੀ ਲਾਈ ਜਾਵੇ। ਇੱਕ ਮਤੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਾਈਬਲ ਕਲਾਂ ਦੇ ਦੋਵੇਂ ਜਿਹੜੇ ਸ਼ਹੀਦ ਸੀ, ਉਹਨਾਂ ਦੀਆਂ ਫੋਟੋ ਜਿਹੜੀਆਂ ਨੇ ਉਹ ਅਜਾਇਬ ਘਰ ਦੇ ਵਿੱਚ ਲਾਈਆਂ ਜਾਣ ਤੇ ਸਰਸੇ ਵਾਲੇ ਨੂੰ ਮਾਫੀ ਦੇਣ ਵਾਲੇ ਇੱਕ ਜਿਹੜੇ ਸੀਗੇ ਜਥੇਦਾਰ ਜਿਹਦੇ ਦਖਸ਼ਤ ਸੀ ਇਹਦੇ ਉੱਤੇ ਗਿਆਨੀ ਮੱਲ ਸਿੰਘ, ਉਹਦੀ ਤਸਵੀਰ ਨੂੰ ਇੱਥੋਂ ਉਠਾਇਆ ਜਾਵੇ। ਇੱਕ ਨਵੇਕਲੀ ਕੋਸ਼ਿਸ਼ ਜਿਹੜੀ ਸੀਗੀ ਦੀ ਉਹ ਰਹੀ, ਪਹਿਲੀ ਕੋਸ਼ਿਸ਼ ਸੀਗੀ, ਪਰ ਜਿਸ ਕਿਸਮ ਦੇ ਨਾਲ ਇਹਦੇ ਵਿੱਚ ਵਿਚਾਰ ਚਰਚਾ ਜਿਹੜਾ ਦੀ ਉਹ ਹੋਇਆ, ਇੰਨਾ ਜ਼ਰੂਰ ਹੈ ਕਿ ਇਹਨੇ ਕਿਤੇ ਨਾ ਕਿਤੇ ਕਹਿ ਲਓ ਕਿ ਇੱਕ ਨਵਾਂ ਰਾਹ ਜਿਹੜਾ ਦੀ ਉਹ ਖੋਲਿਆ। ਕਿੰਨਾ ਅੱਗੇ ਸਕਸੈਸ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੂਗਾ ਜੀ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਜਿਹੜੀ ਸੀ ਉਹ ਚੰਡੀਗੜ੍ਹ ਦੇ ਵਿੱਚ ਹੋਈ। ਇਸ ਕੋਰ ਕਮੇਟੀ ਦੇ ਵਿੱਚ ਜਿਹੜੇ ਸੀ ਉਹ ਕਈ ਫੈਸਲੇ ਅਕਾਲੀ ਦਲ ਨੇ ਲਏ, ਪਰ ਅਹਿਮ ਗੱਲ ਇਸ ਕੋਰ ਕਮੇਟੀ ਦੀ ਮੀਟਿੰਗ ਦੀ ਇਹ ਰਹੀ ਕਿ ਮਾਝੇ ਦੇ ਵਿੱਚੋਂ ਬਾਗੀ ਜਿਹੜੇ ਅਕਾਲੀ ਆਗੂ ਨੇ ਜਿਨ੍ਹਾਂ ਨੇ ਬਗਾਵਤ ਦਾ ਝੰਡਾ ਬੁਲੰਦ ਕੀਤਾ, ਉਹ ਇਸ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਰਹੇ। ਇਹ ਵੀ ਪਤਾ ਲੱਗਿਆ ਕਿ ਇਹਨਾਂ ਨੂੰ ਸੱਦਾ ਤੱਕ ਨਹੀਂ ਦਿੱਤਾ ਗਿਆ ਇਸ ਮੀਟਿੰਗ ਦਾ, ਭਾਵ ਕਿ ਜਿਵੇਂ ਇਹਨਾਂ ਦਾ ਜਿਹੜਾ ਦੀ ਬਾਗੀ ਰੁਖ ਹੈ, ਉਸੇ ਕਿਸਮ ਦਾ ਰੁਖ ਅਕਾਲੀ ਦਲ ਨੇ ਇਹਨਾਂ ਦੇ ਪ੍ਰਤੀ ਅਪਣਾਇਆ। ਔਰ ਇਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰੀ ਵੀ ਜਿਹੜੇ ਸੀਗੇ ਜੀ ਸ਼ਾਮਲ ਨਹੀਂ ਹੋਏ। ਇਹ ਕੋਰ ਕਮੇਟੀ ਦੀ ਸਾਰੇ ਵਿਵਾਦ ਤੋਂ ਬਾਅਦ ਇਹ ਪਹਿਲੀ ਮੀਟਿੰਗ ਸੀਗੀ। ਔਰ ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਅਕਾਲੀ ਦਲ ਨੇ ਅੰਮ੍ਰਿਤਸਰ ਦੇ ਟ੍ਰੇਨ ਹਾਦਸੇ ਦੇ ਬਾਰੇ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਜੀ ਉਹ ਜ਼ਿੰਮੇਵਾਰ ਠਹਿਰਾਇਆ ਔਰ ਇਹ ਕਿਹਾ ਕਿ ਇਹ ਨਵਜੋਤ ਸਿੰਘ ਸਿੱਧੂ ਨੂੰ ਵਜ਼ਾਰਤ ਚੋਂ ਬਰਖਾਸਤ ਕੀਤਾ ਜਾਵੇ ਤੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਕਤਲ ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ ਜਾਵੇ। ਜਿਹੜੇ ਇਹਦੇ ਉੱਤੇ ਪ੍ਰਤੀਕਰਮ ਆਪਣਾ ਜਿਹੜਾ ਕਾਂਗਰਸ ਦੇ ਪ੍ਰਧਾਨ ਨੇ ਦਿੱਤਾ ਤੇ ਇਹ ਕਿਹਾ ਕਿ ਜੀਜਾ ਸਾਲਾ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਕੋਈ ਹੱਕ ਨਹੀਂ ਕਿ ਉਹ ਸਰਕਾਰ ਨੂੰ ਕਿਸੇ ਕਿਸਮ ਦੀ ਕੋਈ ਸਲਾਹ ਜਿਹੜੀ ਹੈ ਜੀ ਉਹ ਦੇਵੇ। ਅਕਾਲੀ ਦਲ ਦੀ ਕੋਰ ਕਮੇਟੀ ਦੀ ਜਿਹੜੀ ਇਹ ਮੀਟਿੰਗ ਸੀ, ਇਹਦੀ ਪ੍ਰਧਾਨਗੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੀ ਦੀ ਉਹ ਕੀਤੀ ਔਰ ਇਹਦੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਾਕੀ ਆਗੂ ਜਿਹੜੇ ਸੀਗੇ ਜੀ ਉਹ ਸ਼ਾਮਲ ਸੀਗੇ। ਜਿਹੜੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਆ ਉਹਨੂੰ ਰੱਦ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਇਹਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੇ ਕੋਲੋਂ ਕਰਵਾਉਣ ਦੀ ਮੰਗ ਜਿਹੜੀ ਜੀ ਉਹ ਇਹਨਾਂ ਨੇ ਕੀਤੀ। ਇਹ ਵੀ ਕਿਹਾ ਕਿ ਇਹ ਪੀੜਤ ਪਰਿਵਾਰ ਜਿਹੜੇ ਆ ਜੀ ਇਸ ਹਾਦਸੇ ਲਈ ਜ਼ਿੰਮੇਵਾਰ ਕਾਂਗਰਸੀ ਕੌਂਸਲਰ ਤੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਜਿਹੜੀ ਹੈ ਜੀ ਉਹ ਇਹਦੇ ਮਾਮਲਾ ਦਰਜ ਕੀਤਾ ਜਾਵੇ। ਐਕਚੁਅਲੀ ਇਹ ਆ ਕਿ ਜਿਹੜੀ ਅਸਲ ਸਮੱਸਿਆ ਜਿਹਦੇ ਵਿੱਚ ਇਸ ਵੇਲੇ ਅਕਾਲੀ ਦਲ ਬੁਰੇ ਤਰੀਕੇ ਦੇ ਨਾਲ ਘਿਰਿਆ ਹੋਇਆ, ਉਹਦੇ ਤੋਂ ਧਿਆਨ ਲਾਂਭੇ ਕਰਨ ਦੇ ਵਾਸਤੇ ਇਹ ਕੋਰ ਕਮੇਟੀ ਦੀ ਮੀਟਿੰਗ ਕਹੀ ਜਾ ਸਕਦੀ ਹੈ ਕਿ ਹਾਦਸੇ ਵਾਲਾ ਜਿਹੜਾ ਮਾਮਲਾ ਭਖਿਆ ਹੋਇਆ ਉਸ ਪਾਸੇ ਵੱਲ ਨੂੰ ਇਹਨੂੰ ਟਰਨ ਦੇ ਦਿਓ। ਨਵਜੋਤ ਸਿੰਘ ਸਿੱਧੂ ਜਿਹੜੇ ਕਿ ਅਕਸਰ ਤਿੱਖਾ ਬੋਲਦੇ ਆ ਅਕਾਲੀ ਦਲ ਦੇ ਪ੍ਰਤੀ, ਇਸੇ ਕਰਕੇ ਉਹਦੇ ਉੱਤੇ ਜਿਹੜਾ ਵੀ ਉਹ ਨਿਸ਼ਾਨਾ ਇਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਲਾਇਆ ਗਿਆ। ਹੁਣ ਇਹ ਤਾਂ ਜਿਹੜਾ ਦੀ ਨਿਬੜ ਗਿਆ ਕੰਮ। ਇਹ ਵੀ ਕਿਹਾ ਜਾ ਰਿਹਾ ਕਿ ਅੰਦਰ ਇਹ ਵੀ ਗੱਲ ਚੱਲੀ ਕਿ ਨਵਾਂ ਜਥੇਦਾਰ ਜਿਹੜਾ ਦੀ ਲਾ ਕੇ
ਤੇ ਅਕਾਲੀ ਦਲ ਦੇ ਜਿਹੜੇ ਆਗੂ ਆ ਉਹ ਬਾਦਲ ਪਰਿਵਾਰ ਖਾਸ ਤੌਰ ਦੇ ਉੱਤੇ ਉਹ ਅਕਾਲ ਤਖ਼ਤ ਦੇ ਉੱਤੇ ਪੇਸ਼ ਹੋਣ ਦੀਆਂ ਵਿਉਂਤਾਂ ਬਣਾ ਰਿਹਾ ਕਿ ਉੱਥੇ ਜਿਹੜਾ ਜੀ ਪੇਸ਼ ਹੋ ਕੇ ਤੇ ਕੁਝ ਮੁਆਫੀਆਂ ਜਿਹੜੀਆਂ ਜੀ ਉਹ ਮੰਗ ਲਈਆਂ ਜਾਣ, ਜਾਂ ਮੁਆਫੀ ਨਹੀਂ ਤਾਂ ਇਹਨੂੰ ਪਛਚਾਤਾਪ ਦਾ ਨਾਮ ਜਿਹੜਾ ਜੀ ਉਹ ਦੇ ਦਿੱਤਾ ਜਾਵੇ। ਹੁਣ ਇਹਦੇ ਚੋਂ ਇੱਕ ਸਵਾਲ ਜਿਹੜਾ ਹੋਰ ਵੀ ਇਹ ਵੀ ਪੈਦਾ ਹੋ ਰਿਹਾ ਕਿ ਇਸ ਤੋਂ ਬਾਅਦ ਜਦੋਂ ਜੇ ਸੱਦਾ ਹੀ ਨਹੀਂ ਦਿੱਤਾ ਗਿਆ, ਮਾਝੇ ਵਾਲੇ ਜਿਹੜੇ ਖਾਸ ਤੌਰ ਦੇ ਉੱਤੇ ਬਾਗੀ ਅਕਾਲੀ ਸੀਗੇ, ਉਹਨਾਂ ਦਾ ਅਗਲਾ ਪੈਂਤੜਾ ਜਿਹੜਾ ਜੀ ਉਹ ਕੀ ਰਹੂਗਾ, ਔਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਅਗਲਾ ਪੈਂਤੜਾ ਜਿਹੜਾ ਜੀ ਉਹ ਕੀ ਰਹੂਗਾ, ਇਹ ਵੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਅੰਮ੍ਰਿਤਸਰ ਦੇ ਵਿੱਚ ਟ੍ਰੇਨ ਹਾਦਸਾ ਹੋਇਆ, ਔਰ ਜਦੋਂ ਕੋਈ ਟ੍ਰੇਨ ਹਾਦਸਾ ਹੁੰਦਾ ਤਾਂ ਪੁਰਾਣੇ ਜਿਹੜੇ ਹਾਦਸੇ ਆ ਉਹ ਵੀ ਸਾਹਮਣੇ ਆ ਜਾਂਦੇ ਆ, ਉਹਨਾਂ ਦਾ ਵੀ ਜ਼ਿਕਰ ਜਿਹੜਾ ਜੀ ਉਹ ਛਿੜਨ ਲੱਗ ਜਾਂਦਾ। ਜਿਵੇਂ ਬਰਗਾੜੀ ਦੇ ਵਿੱਚ ਲੱਗਿਆ ਜਿਹੜਾ ਮੋਰਚਾ, ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਉੱਥੇ ਹੋਈਆਂ ਮੌਤਾਂ, ਉਦੋਂ ਬਾਅਦ ਨਕੋਦਰ ਕਾਂਡ ਜਿਹੜਾ ਜੀ ਉਹ ਵੀ ਇਸ ਵੇਲੇ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ, ਉਹਦੇ ਕਰਕੇ, ਬਰਗਾੜੀ ਦੇ ਕਰਕੇ। ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਹਾਦਸੇ ਕਰਕੇ ਇੱਕ ਕੌੜੀ ਹਾਦਸਾ ਹੋਇਆ ਸੀਗਾ ਜੀ, ਇਹ ਖੰਨੇ ਦੇ ਨਜ਼ਦੀਕ, ਔਰ ਇਹਦਾ ਵੀ ਚਰਚਾ ਜਿਹੜਾ ਜੀ ਇੱਕ ਵਾਰੀ ਫੇਰ ਜਿਹੜਾ ਛਿੜਿਆ। ਇਹ ਹਾਦਸਾ 26 ਨਵੰਬਰ 1998 ਨੂੰ ਪਿੰਡ ਕੌੜੀ ਦੇ ਕੋਲ ਸਵੇਰੇ 3:30 ਵਜੇ ਦੇ ਕਰੀਬ ਸਿਆਲਦਾ ਐਕਸਪ੍ਰੈਸ ਤੇ ਫਰੰਟੀਅਰ ਦੇ ਦਰਮਿਆਨ ਜਿਹੜਾ ਹੋਇਆ ਸੀਗਾ, ਔਰ ਇਹਦੇ ਵਿੱਚ 214 ਲੋਕ ਮਾਰੇ ਗਏ ਸੀਗੇ, ਜਦੋਂ ਕਿ 314 ਲੋਕ ਜਿਹੜੇ ਉਹ ਜ਼ਖਮੀ ਹੋਏ ਸੀਗੇ। ਅੰਮ੍ਰਿਤਸਰ ਦੇ ਵਿੱਚ ਵਾਪਰਿਆ ਹਾਦਸਾ ਪੰਜਾਬ ਦਾ ਤੀਜਾ ਵੱਡਾ ਰੇਲ ਹਾਦਸਾ ਹੈ। ਪੰਜਾਬ ਦੇ ਵਿੱਚ ਦੂਜਾ ਵੱਡਾ ਹਾਦਸਾ ਜਿਹੜਾ ਸੀਗਾ ਉਹ 2002 ਨੂੰ ਸਰਾਏ ਬੰਜਾਰਾ ਸਟੇਸ਼ਨ ਦੇ ਨੇੜੇ ਵਾਪਰਿਆ ਸੀ, ਜਿੱਥੇ 46 ਵਿਅਕਤੀਆਂ ਦੀ ਮੌਤ ਹੋਈ ਸੀ ਔਰ 150 ਤੋਂ ਉੱਪਰ ਲੋਕ ਜ਼ਖਮੀ ਹੋਏ ਸੀਗੇ। ਕੌੜੀ ਰੇਲ ਹਾਦਸਾ ਜਦੋਂ ਵਾਪਰਿਆ ਸੀਗਾ ਉਦੋਂ ਪਿੰਡ ਦੇ ਲੋਕ ਸੁੱਤੇ ਹੋਏ ਸੀ। ਗੁਰਦੁਆਰੇ ਤੋਂ ਅਨਾਊਂਸਮੈਂਟ ਕਰਵਾਏ ਜਾਣ ਤੇ ਸਾਰਾ ਪਿੰਡ ਜਾਗ ਪਿਆ ਤੇ ਘਟਨਾ ਵਾਲੀ ਥਾਂ ਦੇ ਉੱਤੇ ਜਿਹੜਾ ਜੀ ਉਹਨੇ ਚਾਲੇ ਪਾ ਦਿੱਤੇ ਸੀ। ਪਲਾਂ ਦੇ ਵਿੱਚ ਇਹ ਖਬਰ ਜਿਹੜੀ ਸੀ ਆਲੇ ਦੁਆਲੇ ਦੇ ਪਿੰਡਾਂ ਦਾਊਦਪੁਰ, ਲਿਬੜਾ, ਭੱਟੀਆਂ, ਬਾਹੋ ਮਾਜਰਾ, ਖੰਨਾ ਇੱਥੋਂ ਤੱਕ ਫੈਲ ਗਈ, ਔਰ ਲੋਕ ਹਾਦਸਾ ਪੀੜਤ ਲੋਕਾਂ ਦੀ ਮਦਦ ਦੇ ਵਾਸਤੇ ਇੰਨੀ ਤੇਜ਼ੀ ਦੇ ਵਿੱਚ ਦੌੜੇ ਕਿ ਉਹਦੀ ਮਿਸਾਲ ਬਹੁਤ ਘੱਟ ਜਿਹੜੀ ਹੈ ਉਹ ਮਿਲਦੀ ਆ। ਜਿਹੜੇ ਦੇਖਣ ਵਾਲੇ ਲੋਕ ਸਨ, ਜਿਹੜੇ ਚਸ਼ਮਦੀਦ ਸਨ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਘਟਨਾ ਵਾਲੀ ਥਾਂ ਦੇ ਉੱਤੇ ਮ੍ਰਿਤਕ ਜਿਹੜੇ ਸੀ ਉਹ ਥਾਂ ਥਾਂ ਤੇ ਪਏ ਸੀ, ਉਹਨਾਂ ਦੇ ਅੰਗ ਜਿਹੜੇ ਉਹ ਖਿਲਰੇ ਹੋਏ ਸੀਗੇ। ਲੋਕਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਆਪਣੇ ਟਰੈਕਟਰ, ਟਰਾਲੀਆਂ, ਕਾਰਾਂ ਤੇ ਹੋਰ ਸਾਧਨਾਂ ਦੇ ਰਾਹੀਂ ਜ਼ਖਮੀ ਲੋਕਾਂ ਨੂੰ ਖੰਨਾ, ਦੋਰਾਹਾ, ਲੁਧਿਆਣਾ ਤੇ ਚੰਡੀਗੜ੍ਹ ਦੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਸੀਗਾ। ਗੱਡੀਆਂ ਦੇ ਵਿੱਚ ਗੱਡੀ ਦੇ ਡੱਬਿਆਂ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਜਿਹੜਾ ਜੀ ਉਹ ਕੱਢਿਆ ਗਿਆ ਸੀਗਾ। ਔਰ ਪਿੰਡ ਭੱਟੀਆਂ ਦੇ ਇੱਕ ਬੰਦੇ ਜਸਵੰਤ ਸਿੰਘ ਨੂੰ ਇੱਕ ਮ੍ਰਿਤਕ ਦੇ ਨੇੜੇ ਪਏ ਥੈਲੇ ਤੋਂ 5 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਮਿਲੇ ਸੀਗੇ, ਔਰ ਇਹ ਵੱਡੀ ਰਕਮ ਜਿਹੜੀ ਸੀ ਉਹਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪੀ, ਜਿਹਦੀ ਬੜੀ ਉਦੋਂ ਜਿਹੜੀ ਉਹ ਸ਼ਲਾਘਾ ਹੋਈ ਸੀ, ਔਰ ਜਸਵੰਤ ਸਿੰਘ ਨੂੰ ਰਾਸ਼ਟਰੀ ਪੱਧਰ ਦਾ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਸੀ। ਉਦੋਂ ਬਾਅਦ ਕਿਸੇ ਨੇ ਉਹਨੂੰ ਪੁੱਛਿਆ ਨਹੀਂ। ਇਸ ਘਟਨਾ ਤੋਂ ਬਾਅਦ ਕੌੜੀ ਦੇ ਵਸਨੀਕਾਂ ਦੇ ਵੱਲੋਂ ਰੇਲ ਹਾਦਸਾ ਸੇਵਾ ਕਮੇਟੀ ਦਾ ਗਠਨ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਉਦੋਂ ਦੇ ਰੇਲ ਮੰਤਰੀ ਨਿਤਿਸ਼ ਕੁਮਾਰ, ਜਿਹੜੇ ਹੁਣ ਬਿਹਾਰ ਦੇ ਮੁੱਖ ਮੰਤਰੀ ਆ, ਉਹਨੇ ਪਹੁੰਚ ਕੇ ਇੱਥੇ ਵੀ ਜਿਹੜੇ ਮਾਰੇ ਗਏ ਸੀ ਉਹਨਾਂ ਦੇ ਵਾਰਸਾਂ ਨੂੰ 4.5 ਲੱਖ ਰੁਪਈਆ ਦਿੱਤਾ ਸੀ। ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 50-50 ਹਜ਼ਾਰ ਰੁਪਈਏ ਦੀ ਸਹਾਇਤਾ ਦਿੱਤੇ ਜਾਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਸੀਗਾ। ਜਦੋਂ ਇਹਨਾਂ ਦੀ ਯਾਦ ਦੇ ਵਿੱਚ ਇੱਥੇ ਸਮਾਗਮ ਹੋਇਆ ਸੀਗਾ, ਇੱਥੇ ਜਿਹੜੇ ਨੇੜਲੇ ਪਿੰਡ ਸੀਗੇ ਕੌੜੀ, ਦਾਊਦਪੁਰ, ਲਿਬੜਾ, ਭੱਟੀਆ, ਬਾਹੋ ਮਾਜਰਾ, ਇਹਨਾਂ ਦੇ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਕਰਕੇ ਮ੍ਰਿਤਕਾਂ ਦੀ ਯਾਦ ਦੇ ਵਿੱਚ 50 ਬੈੱਡ ਦਾ ਹਸਪਤਾਲ ਬਣਾਉਣ ਤੇ ਪਿੰਡ ਕੌੜੀ ਤੋਂ ਦਾਊਦਪੁਰ ਤੱਕ ਪੱਕੀ ਸੜਕ ਬਣਾਏ ਜਾਣ ਦਾ ਐਲਾਨ ਕੀਤਾ ਸੀ। ਪਰ 20 ਸਾਲ ਬਾਅਦ ਵੀ ਇਹ ਵਾਅਦਾ ਜਿਹੜਾ ਜੀ ਉਹ ਵਫਾ ਨਹੀਂ ਹੋਇਆ, ਔਰ ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਐਲਾਨੇ ਗਏ 5 ਪਿੰਡਾਂ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਵੀ ਜਿਹੜੀ ਆ ਜੀ ਉਹ ਅੱਜ ਤੱਕ ਨਹੀਂ ਪਹੁੰਚੀ। ਇਹ ਹੁੰਦੇ ਨੇ ਜੀ ਵਾਅਦੇ ਜਿਹੜੇ ਸਿਆਸੀ ਲੋਕ ਕਰ ਜਾਂਦੇ ਨੇ। ਅੱਜ ਕਰੋੜ ਰੁਪਏ ਦੀ ਮੰਗ ਤਾਂ ਜਿਹੜੀ ਜੀ ਉਹ ਕੀਤੀ ਜਾ ਰਹੀ ਆ, ਜਿਹੜਾ ਪਿੰਡਾਂ ਦਾ ਉਦੋਂ ਪੈਸਾ ਸੀਗਾ ਉਹ ਅਜੇ ਤੱਕ ਜਿਹੜਾ ਜੀ ਉਹ ਨਹੀਂ ਪਹੁੰਚਿਆ। ਜੇ ਆਪਾਂ ਪਰਾਲੀ ਦੀ ਗੱਲ ਜਿਹੜੀ ਜੀ ਉਹ ਕਰੀਏ ਤਾਂ ਇਸ ਵਾਰ ਇੱਕ ਚੰਗੀ ਖਬਰ ਅਜੇ ਤੱਕ ਜਿਹੜੀ ਹੈ ਜੀ ਉਹ ਆ ਰਹੀ ਆ। ਹਾਲਾਂਕਿ ਝੋਨਾ ਅਜੇ ਕਾਫੀ ਵੱਢਣ ਵਾਲਾ ਪਿਆ ਤੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਜਿਹੜੀਆਂ ਜੀ ਉਹਨਾਂ ਨੂੰ ਠੱਲ ਪੈਣੀ ਸ਼ੁਰੂ ਹੋਈ ਆ। ਲੋਕਾਂ ਦੇ ਵਿੱਚ ਕੁਝ ਜਾਗਰਤੀ ਆਈ ਆ। ਹਾਲਾਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਲਗਾਤਾਰ ਲੋਕਾਂ ਨੂੰ ਭੜਕਾ ਰਹੀਆਂ ਨੇ ਔਰ ਪਰਾਲੀ ਨੂੰ ਅੱਗ ਲਾਉਣ ਦੇ ਵਾਸਤੇ ਉਕਸਾ ਰਹੀਆਂ ਨੇ। ਇਹਦੇ ਬਾਵਜੂਦ ਪਰਾਲੀ ਨੂੰ ਜਿਹੜੀ ਹੈ ਜੀ ਉਹ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਜਿਹੜਾ ਜੀ ਉਹ ਘਾਟ ਆਈ ਹੈ, ਜਿਹੜੀ ਕਿ ਇੱਕ ਚੰਗੀ ਗੱਲ ਹੈ।
ਇਸ ਵਾਰੀ ਕਿਹਾ ਗਿਆ ਕਿ 42% ਘੱਟ ਮਾਮਲੇ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਆ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ, ਜਿਹੜਾ ਕਿ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਸੈਟਲਾਈਟ ਦੇ ਰਾਹੀਂ ਜਾਣਕਾਰੀ ਦੇ ਰਿਹਾ, ਉਹਦੇ ਅੰਕੜਿਆਂ ਦੇ ਅਨੁਸਾਰ 17 ਦੇ ਵਿੱਚ 11 ਅਕਤੂਬਰ ਤੋਂ 20 ਅਕਤੂਬਰ ਤੱਕ ਅੱਗ ਲਾਉਣ ਦੇ 5787 ਮਾਮਲੇ ਦਰਜ ਕੀਤੇ ਗਏ ਸੀਗੇ ਤੇ ਇਸ ਵਾਰੀ ਉਹਦੇ ਮੁਕਾਬਲੇ 1584 ਮਾਮਲੇ ਦਰਜ ਕੀਤੇ ਗਏ ਆ ਔਰ ਇਹ ਰੁਝਾਨ ਪਿਛਲੇ ਸਾਲ ਦੇ ਮੁਕਾਬਲੇ 72% ਘੱਟ ਹੈ। ਬੋਰਡ ਦੇ ਜਿਹੜੇ ਮੈਂਬਰ ਨੇ ਜੀ ਉਹਨੇ ਇਹ ਕਿਹਾ ਕਿ ਬੋਰਡ ਕਈ ਸਾਲਾਂ ਤੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਤੋਂ ਹਾੜੀ ਤੇ ਸੌਣੀ ਦੀ ਵਾਢੀ ਮਗਰੋਂ ਖੇਤਾਂ ਦੇ ਵਿੱਚ ਲਾਈ ਜਾਂਦੀ ਅੱਗ ਬਾਰੇ ਸਰਵੇਖਣ ਜਿਹੜਾ ਵੀ ਉਹ ਕਰਦਾ ਰਿਹਾ। ਮਾਝੇ ਦੇ ਜ਼ਿਆਦਾ ਖੇਤਰਾਂ ਦੇ ਵਿੱਚ ਵਾਢੀ ਹੋ ਗਈ ਆ ਤੇ ਮਾਲਵੇ ਦੇ ਵਿੱਚ ਇਹਦੀ ਸ਼ੁਰੂਆਤ ਹੈ। ਮੁੱਢਲੇ ਰੁਝਾਨ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਮਾਮਲੇ ਜਿਹੜੇ ਆ ਜੀ ਉਹ ਘੱਟ ਦਰਜ ਆਏ ਆ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 11 ਤੋਂ 20 ਅਕਤੂਬਰ ਤੱਕ ਅੱਗ ਦੀਆਂ ਘਟਨਾਵਾਂ ਦੇ ਵਿੱਚ ਕਾਫੀ ਜਿਹੜੇ ਵੀ ਉਹ ਘਾਟ ਵੇਖੀ ਗਈ ਹੈ। ਇਹਦਾ ਇੱਕ ਕਾਰਨ ਕਿਤੇ ਨਾ ਕਿਤੇ ਮੀਂਹ ਜਿਹੜੇ ਆ ਜੀ ਉਹ ਕਹੇ ਜਾ ਸਕਦੇ ਆ। ਐਤਕੀ ਭਾਰੀ ਮੀਂਹ ਜਿਹੜੇ ਸੀਗੇ ਜੀ ਉਹ ਪਏ, ਇਹ ਬੇਮੌਸਮੇ ਥੋੜੇ ਮੀਂਹ ਸੀਗੇ, ਉਹਦੇ ਨਾਲ ਝੋਨੇ ਦੀ ਫਸਲ ਜਿਹੜੀ ਸੀ ਉਹ ਲੇਟ ਹੋ ਗਈ ਔਰ ਝੋਨੇ ਦੀ ਫਸਲ ਜਦੋਂ ਜਿਹੜੀ ਸੀ ਉਹ ਲੇਟ ਹੋ ਗਈ ਤੇ ਲੇਟ ਵੱਢੀ ਜਾ ਰਹੀ ਹੈ। ਇਸ ਕਰਕੇ ਅਜੇ ਤੱਕ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਝੋਨੇ ਦੀ ਜਿਹੜੀ ਪਰਾਲੀ ਹੈ ਜੀ ਉਹਨੂੰ ਬਹੁਤ ਘੱਟ ਅੱਗ ਲੱਗੀ। ਅਗਲੇ ਕੁਛ ਦਿਨ ਖਾਸ ਤੌਰ ਦੇ ਉੱਤੇ ਹਫ਼ਤਾ ਡੇਢ ਹਫ਼ਤਾ ਜਿਹੜਾ ਉਹ ਬੜੇ ਅਹਿਮ ਹੋਣਗੇ ਵੇਖਣ ਦੇ ਵਾਸਤੇ ਕਿ ਕਿੰਨੇ ਕੁ ਲੋਕ ਜਿਹੜੇ ਆ ਜੀ ਪਰਾਲੀ ਨੂੰ ਅੱਗ ਲਾਉਣ ਤੋਂ ਇਸ ਵਾਰੀ ਜਿਹੜੇ ਆ ਜੀ ਉਹ ਕੰਨੀ ਕਤਰਾਉਂਦੇ ਆ ਤੇ ਪਾਸੇ ਹੱਟਦੇ ਆ, ਕਿਉਂਕਿ ਇਹਦੇ ਨਾਲ ਜਿਹੜਾ ਮੌਸਮ ਵਿਚਲਾ ਵਿਗਾੜ ਤੇ ਪੋਲਿਊਸ਼ਨ ਜਿਹੜਾ ਜੀ ਉਹ ਇਹਨਾਂ ਲੋਕਾਂ ਨੂੰ ਵੀ ਤਾਂ ਜਿਹੜਾ ਜੀ ਉਹ ਖਾ ਰਿਹਾ ਕਿਤੇ ਨਾ ਕਿਤੇ। ਕੇਂਦਰੀ ਜਿਹੜੀ ਸੈਂਟਰਲ ਜਾਂਚ ਏਜੰਸੀ ਹੈ CBI, ਉਹਨੇ ਇੱਕ ਨਵੇਕਲੀ ਗੱਲ ਕੀਤੀ ਹੈ ਜੀ ਕਿ ਉਹਨੇ ਆਪਣੀ ਏਜੰਸੀ ਦੇ ਵਿੱਚ ਦੂਜੇ ਨੰਬਰ ਦੇ ਅਧਿਕਾਰੀ ਰਕੇਸ਼ ਅਸਥਾਨਾ ਦੇ ਖਿਲਾਫ ਰਿਸ਼ਵਤ ਲੈਣ ਦੇ ਦੋਸ਼ ਦੇ ਤਹਿਤ ਕੇਸ ਦਰਜ ਕਰ ਲਿਆ। ਜਾਂਚ ਏਜੰਸੀ ਦੇ ਵਿੱਚ ਵਿਸ਼ੇਸ਼ ਡਾਇਰੈਕਟਰ ਅਸਥਾਨਾ ਦੇ ਉੱਤੇ ਦੋਸ਼ ਹੈ ਕਿ ਉਹਨੇ ਆਪਣੀ ਜਾਂਚ ਅਧੀਨ ਚੱਲ ਰਹੇ ਕੇਸ ਦੇ ਨਾਲ ਸੰਬੰਧਿਤ ਮੀਟ ਬਰਾਮਦਕਾਰਾਂ ਮੋਇਨ ਕੁਰੈਸ਼ੀ ਤੋਂ ਵੱਢੀ ਲਈ ਹੈ। ਔਰ ਇਹ ਬੜਾ ਦਿਲਚਸਪ ਹੈ ਕਿ ਅਸਥਾਨਾ ਨੇ 2 ਮਹੀਨੇ ਪਹਿਲਾਂ ਕੈਬਨਿਟ ਸਕੱਤਰ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ CBI ਮੁਖੀ ਅਲੋਕ ਵਰਮਾ ਤੇ ਇਹ ਦੋਸ਼ ਲਾਏ ਸੀਗੇ। CBI ਨੇ ਆਪਣੇ ਵਿਸ਼ੇਸ਼ ਡਾਇਰੈਕਟਰ ਅਸਥਾਨਾ ਦੇ ਖਿਲਾਫ 15 ਅਕਤੂਬਰ ਨੂੰ ਸਤੀਸ਼ ਅਸਥਾਨਾ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਸੀਗਾ। ਅਸਥਾਨਾ ਮੀਟ ਬਰਾਮਦਕਾਰ ਮੋਇਨ ਕੁਰੈਸ਼ੀ ਦੀ ਸ਼ਮੂਲੀਅਤ ਵਾਲੇ 17 ਦੇ ਇਸ ਕੇਸ ਦੇ ਵਿੱਚ ਜਾਂਚ ਦਾ ਸਾਹਮਣਾ ਕਰ ਰਿਹਾ। CBI ਨੇ ਇਸ ਮਾਮਲੇ ਦੇ ਵਿੱਚ ਵਿਚੋਲੀਏ ਮੰਨੇ ਜਾਂਦੇ ਮਨੋਜ ਪ੍ਰਸਾਦ ਨੂੰ 16 ਅਕਤੂਬਰ ਨੂੰ ਦੁਬਈ ਤੋਂ ਪਰਤਣ ਮੌਕੇ ਗ੍ਰਿਫਤਾਰ ਕੀਤਾ ਸੀਗਾ। ਹਾਲਾਂਕਿ ਏਜੰਸੀ ਜਿਹੜੀ ਹੈ ਉਹ ਇਸ ਗ੍ਰਿਫਤਾਰੀ ਦੇ ਬਾਰੇ ਅਜੇ ਚੁੱਪ ਹੈ। ਸਾਨਾ ਨੇ ਬਿਆਨ ਦਿੱਤਾ ਕਿ ਪ੍ਰਸਾਦ ਤੇ ਉਹਦੇ ਭਰਾ ਸੋਮੇਸ਼ ਨੇ ਉਹਨੂੰ ਕਲੀਨ ਚਿੱਟ ਦਿਵਾਉਣ ਲਈ ਪੈਸੇ ਲਏ ਸੀਗੇ ਔਰ ਸੂਤਰਾਂ ਦੇ ਮੁਤਾਬਕ ਅਸਥਾਨਾ ਨੇ 24 ਅਗਸਤ ਨੂੰ ਕੈਬਨਿਟ ਸਕੱਤਰ ਨੂੰ ਲਿਖੇ ਇੱਕ ਡਿਟੇਲ ਚਿੱਠੀ ਦੇ ਵਿੱਚ CBI ਮੁਖੀ ਵਰਮਾ ਦੀ ਸ਼ਮੂਲੀਅਤ ਵਾਲੇ ਕਥਿਤ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ 10 ਵਾਕਿਆਂ ਦੀ ਸੂਚੀ ਜਿਹੜੀ ਹੈ ਜੀ ਉਹ ਦਿੱਤੀ ਸੀਗੀ। ਇਹਦੇ ਵਿੱਚ ਇਸ ਮਾਮਲੇ ਦੇ ਵਿੱਚ ਇੱਕ ਉਹ ਨਾਮ ਵੀ ਸ਼ਾਮਲ ਹੋ ਗਿਆ ਜਿਹਨੂੰ ਕਿ ਇੱਥੇ ਪੰਜਾਬ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਸੁਰੇਸ਼ ਅਰੋੜਾ ਦੀ ਜਿਹੜੀ ਹੈ ਜੀ ਇਹਨਾਂ ਦੇ ਕਾਲ ਖਤਮ ਹੋਣ ਤੋਂ ਬਾਅਦ DGP ਲਾਏ ਜਾਣ ਦੇ ਜਿਹੜੇ ਜੀ ਚਰਚੇ ਚੱਲ ਰਹੇ ਸੀਗੇ, ਜਿਹਦੀ ਮੁਲਾਕਾਤ ਪਿਛਲੇ ਦਿਨੀ ਉਹਨੇ ਮੁੱਖ ਮੰਤਰੀ ਹੋਰਾਂ ਨੇ ਜਿਹੜੀ ਹੈ ਜੀ ਉਹਨਾਂ ਦੇ ਨਾਲ ਹੋਈ ਸੀਗੀ ਦਿੱਲੀ ਦੇ ਵਿੱਚ ਔਰ ਇਹਦਾ ਨਾਮ ਵੀ ਜਿਹੜਾ ਜੀ ਉਹ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੇ ਉੱਤੇ ਅਟਕਲਾਂ ਜਿਹੜੀਆਂ ਜੀ ਉਹ ਲੱਗ ਗਈਆਂ ਔਰ ਪੰਜਾਬ ਪੁਲਿਸ ਦੇ ਵਿੱਚ ਘੁਸਰ ਮੁਸਰ ਜਿਹੜੀ ਹੈ ਜੀ ਉਹ ਕਾਫੀ ਵੱਡੀ ਸ਼ੁਰੂ ਹੋ ਗਈ ਹੈ। ਇਸ ਅਫਸਰ ਦਾ ਨਾਮ ਵੀ ਇਸੇ ਹੀ ਮਾਮਲੇ ਦੇ ਵਿੱਚ ਆਉਣ ਦੀ ਵਜ੍ਹਾ ਕਰਕੇ। ਇਹ ਸਨ ਅੱਜ ਦੀਆਂ ਕੁਝ ਅਹਿਮ ਗੱਲਾਂ ਬਾਤਾਂ ਜੋ ਕੁਝ ਜਿਹੜਾ ਜੀ ਪੰਜਾਬ ਦੇ ਵਿੱਚ ਵਾਪਰਿਆ ਔਰ ਮੇਰੀ ਤੁਹਾਡੀ ਮੁਲਾਕਾਤ ਕੱਲ ਨੂੰ ਦੁਬਾਰਾ ਹੋਊਗੀ। ਬਹੁਤ ਮਿਹਰਬਾਨੀ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਜੈਦ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਇਹ ਸਨ ਬਲਤੇਜ ਪੰਨੂ ਜੀ। ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇੱਦਾਂ ਹੀ ਹੁਣ ਕੱਲ੍ਹ ਨੂੰ ਮਿਲਦੇ ਹਾਂ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।